ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਜਨਵਰੀ 2017 15 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ roku, ਜਾਦੂ ਬਾਕਸ, ਫੇਸਬੁੱਕ, ਬੈਲ 5 ਕੈਨੇਡਾ, RCN, ਸਪੈਕਟਰਮ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅੱਜ ਦੇ ਮੁੱਦਿਆਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਪਹਿਲੇ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ, ਔਰ ਅਸੀਂ ਆਮ ਤੌਰ ਦੇ ਉੱਤੇ ਸ਼ੁੱਕਰਵਾਰ ਦੇ ਇਸ ਪ੍ਰੋਗਰਾਮ 'ਚ ਕੋਈ ਨਾ ਕੋਈ ਇਤਿਹਾਸਕ ਆਸਪੈਕਟ ਜਾਂ ਜਿਹੜੀ ਸਿਚੁਏਸ਼ਨ ਦੇ ਬਾਰੇ ਕੋਈ ਬਹੁਤ ਸਾਰੀ ਇਨਫੋਰਮੇਸ਼ਨ ਨਾ ਹੋਏ, ਇੱਕ ਥਾਂ 'ਤੇ ਕੰਸੋਲੀਡੇਟਡ ਜਾਣਕਾਰੀ, ਇਸ ਕਿਸਮ ਦੇ ਟੌਪਿਕਸ ਨੂੰ ਪਿਕ ਕਰਦੇ ਜੀ। ਤੇ ਅੱਜ ਅਸੀਂ ਇਹ ਵੀ ਦੱਸ ਦਈਏ ਕਿ ਅੱਜ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਮੈਸੇजेस ਨਹੀਂ ਲੈ ਸਕਾਂਗੇ। ਸੋ ਅੱਜ ਦੇ ਲਈ ਜਿਹੜਾ ਮੈਂ ਇਸ਼ੂ ਚੁਣਿਆ, ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ, ਜੀ, RSS ਦਾ ਕੰਮ ਕਰਨ ਦਾ ਢੰਗ ਕੀ ਹੈ, RSS ਕੀ ਹੈ, ਔਰ ਕਿਵੇਂ ਇਹਨਾਂ ਨੇ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ ਜੀ, ਔਰ ਕਿਵੇਂ ਉਹ ਸਟੈਪ ਬਾਈ ਸਟੈਪ ਉਹਨਾਂ ਨੇ ਹਰ ਘੱਟ ਗਿਣਤੀ ਨੂੰ, ਅਕਲੀਅਤ ਨੂੰ ਟਾਰਗੇਟ ਕੀਤਾ ਹੈ, ਔਰ ਫਿਰ ਉਸ ਤੋਂ ਬਾਅਦ ਹੁਣ ਕਿਵੇਂ ਉਹ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਪੋਲੀਟੀਕਲ ਔਰ ਹਰ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਹਿੰਦੂਤਵਾ ਦਾ ਏਜੰਡਾ ਕਿਵੇਂ ਲਾਗੂ ਕੀਤਾ ਹੈ, ਜੀ, ਇਸ ਬਾਰੇ ਚਰਚਾਵਾਂ ਸ਼ੁਰੂ ਹੋਈਆਂ ਨੇ। ਲੇਕਿਨ ਜਦੋਂ ਤੱਕ ਤੁਸੀਂ ਕਿਸੇ ਆਰਗੇਨਾਈਜੇਸ਼ਨ ਦਾ ਬੇਸ, ਉਸ ਦੀ ਆਧਾਰਸ਼ਿਲਾ ਔਰ ਉਸ ਦੇ ਜਿਹੜੇ ਵਿਚਾਰਕ ਨੇ, ਆਈਡੀਆਲੋਗਸ ਨੇ, ਜਿਨ੍ਹਾਂ ਨੇ ਡਾਇਰੈਕਸ਼ਨ ਦਿੱਤੀ, ਜਿਨ੍ਹਾਂ ਦੇ ਉੱਤੇ ਸਾਰੀ ਇਹ ਆਰਗੇਨਾਈਜੇਸ਼ਨ ਦਾ ਢਾਂਚਾ ਖੜ੍ਹਾ ਹੈ, ਜੀ, ਉਹਨੂੰ ਨਹੀਂ ਸਮਝੋਗੇ ਤੇ ਤੁਹਾਨੂੰ ਜਿਹੜਾ ਉਹਨਾਂ ਦੇ ਕੰਮ ਕਰਨ ਦਾ ਢੰਗ ਜਾਂ ਜੋ ਕੁਝ ਸਾਹਮਣੇ ਨਜ਼ਰ ਆਉਂਦਾ ਹੈ ਉਹ ਸਮਝ ਨਹੀਂ ਆਉਂਦਾ। ਸੋ RSS ਦਾ ਜਨਮ ਆਲਮੋਸਟ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਅਸੀਂ ਦੇਖਦੇ ਹਾਂ ਕਿ ਉਸ ਨਾਲ ਸੰਬੰਧਿਤ ਨਾਜ਼ੀ ਵਿਚਾਰਧਾਰਾ ਜਾਂ ਫਾਸ਼ਿਜ਼ਮ ਦੀ ਵਿਚਾਰਧਾਰਾ ਜਿਹੜੀ ਕਿ ਮੁਸੋਲਿਨੀ ਦੇ ਜ਼ਮਾਨੇ ਦੇ ਵਿੱਚ ਇਟਲੀ ਦੇ ਵਿੱਚ ਆਈ, ਜਾਂ ਇਉਂ ਕਿਹਾ ਜਾਏ ਕਿ ਈਵਨ ਜਿਹੜੇ RSS ਦੇ ਫਾਊਂਡਰ, RSS ਦੀ ਪੂਰੀ ਫੋਰਮ ਜਿਹੜੀ ਹੈ ਰਾਸ਼ਟਰੀ ਸਵਯੰ ਸੇਵਕ ਸੰਘ, ਇਹ RSS ਦੀ ਫੁੱਲ ਫਾਰਮ ਹੈ, ਔਰ ਇਸ ਦਾ ਬਾਨੀ ਡਾਕਟਰ ਹੈਡਗਵੇਅਰ ਸੀ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਫਸਟ ਵਰਲਡ ਵਾਰ ਖਤਮ ਹੋਇਆ, ਉਸ ਤੋਂ ਬਾਅਦ ਖਲੀਫਾ, ਕਿਉਂਕਿ ਆਟੋਮੈਨ ਅੰਪਾਇਰ ਦੀ ਹਕੂਮਤ ਸੀ ਸਾਰੀ ਮਿਡਲ ਈਸਟ 'ਚ ਵੀ, ਔਰ ਆਟੋਮੈਨ ਅੰਪਾਇਰ ਦਾ ਜਿਹੜਾ ਮੁਖੀ ਸੀ ਉਹ ਇੱਕੋ ਵੇਲੇ ਜਿਹੜਾ ਉਹ ਐਂਪਰਰ ਵੀ ਸੀ ਔਰ ਖਲੀਫਾ ਵੀ ਸੀ, ਔਰ ਉਹਨਾਂ ਦੀ ਸਾਰੀ ਮਿਡਲ ਈਸਟ ਦੀ ਟੈਰੀਟਰੀ ਅੰਗਰੇਜ਼ਾਂ ਨੇ ਖੋਹ ਲਈ, ਔਰ ਉਹਦੇ 'ਚੋਂ ਹੀ ਫਿਰ ਬਾਅਦ ਦੇ ਵਿੱਚ ਜਿੰਨੇ ਮੁਲਕ ਜਿਹੜੇ ਸਾਹਮਣੇ ਆਏ ਨੇ, ਸਾਊਦੀ ਅਰੇਬੀਆ, ਜਾਰਡਨ, ਲਬਨਾਨ, ਔਰ ਇਹ ਸਾਰੇ, ਫਲਸਤੀਨ ਤਾਂ 1947 ਤੋਂ ਬਾਅਦ ਇਜ਼ਰਾਈਲ ਹੋਣ 'ਚ ਆਇਆ। ਸੋ ਸਾਰਾ ਨਕਸ਼ਾ ਜਿਹੜਾ ਮਿਡਲ ਈਸਟ ਦਾ ਹੈ ਇਹ ਅੰਗਰੇਜ਼ਾਂ ਨੇ ਔਰ ਦੂਜੀਆਂ ਜਿਹੜੀਆਂ ਕਲੋਨੀਅਲ ਪਾਵਰਸ ਸੀ ਉਹਨਾਂ ਨੇ ਡਰਾ ਕੀਤਾ, ਔਰ ਉਹਨਾਂ ਨੇ ਜਿਹੜਾ ਆਟੋਮੈਨ ਅੰਪਾਇਰ ਸੀ ਉਹ ਉਨਾ ਕੁ ਰਹਿ ਗਿਆ ਆਤਾਤੁਰਕ ਨੇ ਜਿੰਨਾ ਕੁ ਅੱਜ ਪ੍ਰੈਜ਼ੈਂਟ ਡੇ ਟਰਕੀ ਹੈ। ਉਹਨਾਂ ਹਾਲਾਤਾਂ 'ਚ ਖਲੀਫੇ ਦੀ ਇੰਸਟੀਟਿਊਸ਼ਨ ਵੀ ਖਤਮ ਹੋ ਗਈ। ਸੋ ਭਾਰਤ ਦੇ ਵਿੱਚ ਇੱਕ ਐਜੀਟੇਸ਼ਨ ਮੁਸਲਮਾਨਾਂ ਵੱਲੋਂ ਸ਼ੁਰੂ ਕੀਤੀ ਗਈ ਜਿਸ ਨੂੰ ਖਿਲਾਫਤ ਮੂਵਮੈਂਟ ਕਹਿੰਦੇ ਸੀ, ਖਲੀਫੇ ਦੇ ਹੱਕ 'ਚ। ਔਰ ਉਸ ਵੇਲੇ ਗਾਂਧੀ ਨਵਾਂ ਸਾਊਥ ਅਫਰੀਕਾ ਤੋਂ ਆਇਆ ਸੀ, ਔਰ ਉਹਨੂੰ ਪਤਾ ਸੀ ਵੀ ਕਿਹੜੀ ਗੱਲ ਨੂੰ ਕਿੱਥੇ ਇਸਤੇਮਾਲ ਕੀਤਾ ਜਾ ਸਕਦਾ ਹੈ, ਮੁਸਲਮਾਨਾਂ ਦੇ ਸੈਂਟੀਮੈਂਟਸ ਨਾਲ ਉਹ ਪਲੇ ਕਰਨਾ ਚਾਹੁੰਦਾ ਸੀ। ਉਦੋਂ ਅਜੇ ਕਾਂਗਰਸ ਆਪਣੇ ਆਪ ਦੇ ਵਿੱਚ ਉਨੀ ਤਾਕਤਵਰ ਜਮਾਤ ਨਹੀਂ ਸੀ ਬਣੀ, ਹਾਲਾਂਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਦੋਂ ਕਾਂਗਰਸ ਦਾ ਹਿੱਸਾ ਸਨ, ਪਰ ਉਹਨਾਂ ਨੇ ਖਿਲਾਫਤ ਲਹਿਰ ਦੀ ਵਿਰੋਧਤਾ ਕੀਤੀ ਸੀ। ਉਹਨਾਂ ਨੇ ਕਿਹਾ ਸੀ ਵੀ ਇਹ ਮੁਸਲਮਾਨਾਂ ਦੇ ਲਈ ਠੀਕ ਨਹੀਂ ਹੈ, ਖਲੀਫਾ ਗਿਆ, ਇਹਨਾਂ ਨੂੰ ਜਾਣ ਦਿਓ, ਪਰ ਗਾਂਧੀ ਨੇ ਖਿਲਾਫਤ ਲਹਿਰ ਦੀ ਹਮਾਇਤ ਕੀਤੀ ਸੀ। ਔਰ ਉਸ ਪੀਰੀਅਡ 'ਚ ਡਾਕਟਰ ਹੈਡਗਵੇਅਰ ਔਰ ਹਿੰਦੂਆਂ ਨੇ ਕਿਹਾ ਕਿ ਜੀ ਇਹ ਤਾਂ ਜੇ ਮੁਸਲਮਾਨਾਂ ਦਾ ਔਰ ਇਹ ਸਾਰਾ ਖਲੀਫਾ ਔਰ ਕਾਂਗਰਸ ਇਸ ਰਸਤੇ 'ਤੇ ਤੁਰੀ ਹੈ ਤੇ ਅਸੀਂ ਜਿਹੜਾ ਹਿੰਦੂ ਰਾਸ਼ਟਰਵਾਦ ਹੈ ਉਸ ਵੱਲ ਵਾਪਸ ਪਰਤਦੇ ਹਾਂ। ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਇਸ ਗੱਲ ਦੀ ਸ਼ੁਰੂਆਤ ਕੀਤੀ,
19ਵੀਂ ਸਦੀ ਦੇ ਅਖੀਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਉਹ ਭਾਵੇਂ ਰਵਿੰਦਰਨਾਥ ਟੈਗੋਰ ਹੋਏ, ਔਰਬਿੰਦੋ ਘੋਸ਼ ਹੋਏ, ਉਸ ਤੋਂ ਪਹਿਲਾਂ ਗੋਪਾਲ ਜਿਹਨੂੰ ਬਾਲ ਗੰਗਾਧਰ ਤਿਲਕ ਹੋਏ, ਗੋਪਾਲ ਕ੍ਰਿਸ਼ਨ ਗੋਖਲੇ ਹੋਏ, ਇਹ ਸਾਰੇ ਉਹ ਆਈਡੀਓਲੌਗ ਸੀ, ਸੰਤ ਸੇਂਟ ਔਰਬਿੰਦੋ ਔਰ ਟੈਗੋਰ, ਔਰ ਉਸ ਤੋਂ ਪਹਿਲਾਂ ਬੰਕਮ ਚੰਦਰ ਚੈਟਰਜੀ, ਜਿਨ੍ਹਾਂ ਨੇ ਇਹ ਸਾਰੇ, ਔਰ ਪੰਜਾਬ ਦੇ ਵਿੱਚ ਲਾਲਾ ਲਾਜਪਤ ਰਾਏ, ਇਹਨਾਂ ਨੇ ਹਿੰਦੂਤਵਾ ਕਿ ਭਾਈ ਇਹ ਦੋ ਨੇਸ਼ਨ ਨੇ, ਹਿੰਦੂ ਜਿਹੜੇ ਨੇ ਉਹਨਾਂ ਦਾ ਇਹ ਮੁਲਕ ਹੈ, ਇਹਦੀ ਵਿਚਾਰਧਾਰਕ ਉਹਨਾਂ ਨੇ ਲਾਈਨ ਦੇ ਦਿੱਤੀ ਸੀ। ਸੋ 19ਵੀਂ ਸਦੀ ਦੇ ਅਖੀਰ ਦੇ ਵਿੱਚ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਔਰ ਇਹਨਾਂ ਦੀ ਹੋਰ ਸੋਚ ਵਾਲਿਆਂ ਨੇ ਉਸ ਦੀ ਫਾਊਂਡੇਸ਼ਨ ਰੱਖ ਦਿੱਤੀ ਸੀ। ਸੋ ਡਾਕਟਰ ਹੈਡਗਵੇਅਰ ਨੇ ਉਸ ਦੇ ਉੱਤੇ ਫਿਰ ਇੱਕ ਪਾਸੇ ਖਿਲਾਫਤ ਲਹਿਰ ਚੱਲ ਰਹੀ ਸੀ, ਔਰ ਉਹਦੇ 'ਚ ਖਿਲਾਫਤ ਲਹਿਰ ਦੇ ਦੌਰਾਨ ਕੇਰਲਾ ਮਾਲਾਬਾਰ ਰਿਆਸਤ ਸੀ, ਹਿੰਸਾ ਵੀ ਹੋਈ, ਭਾਵੇਂ ਅਲਟੀਮੇਟਲੀ ਫੇਲ ਹੋ ਗਈ ਖਿਲਾਫਤ, ਕਿਉਂਕਿ ਆਲਰੇਡੀ ਖਲੀਫਾ ਕੋਈ ਪੋਪੂਲਰ ਨਹੀਂ ਸੀ, ਔਰ ਆਟੋਮਨ ਅੰਪਾਇਰ ਨੇ ਆਪਣੇ ਤੌਰ ਦੇ ਉੱਤੇ ਵੀ ਗਲਤੀਆਂ ਕੀਤੀਆਂ ਹੋਈਆਂ ਸੀ। ਪਰ ਇਸ ਸਾਰੇ 'ਚੋਂ RSS ਦਾ ਜਨਮ ਹੋਇਆ। ਮੈਂ ਬੇਸ ਉਹਦਾ ਇਹ ਪ੍ਰੋਵਾਈਡ ਕਰਨਾ ਚਾਹੁੰਦਾ। ਇਨ ਦਾ ਮੀਨ ਟਾਈਮ ਯੂਰਪ ਦੇ ਵਿੱਚ ਖਾਸ ਤੌਰ 'ਤੇ ਔਰ ਜਰਮਨੀ ਦੇ ਵਿੱਚ, ਕਿਉਂਕਿ ਫਸਟ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਜਿਹੜਾ ਸਮਝੌਤਾ ਅੰਗਰੇਜ਼ਾਂ ਨੇ ਜਰਮਨੀ ਦੇ ਨਾਲ ਵੀ ਕੀਤਾ, ਇੰਨੀਆਂ ਸ਼ਰਤਾਂ ਲਾ ਦਿੱਤੀਆਂ ਕਿ ਜਰਮਨੀ ਜਿਹੜਾ ਹੈ ਉਹ ਕਾਫੀ ਕਮਜ਼ੋਰ ਹੋਇਆ, ਔਰ ਉਸ ਵੇਲੇ ਜਰਮਨ ਦੇ ਵਿੱਚ ਨਾਜ਼ੀ ਪਾਰਟੀ ਦਾ ਜਨਮ ਹੋਇਆ। ਐਡੋਲਫ ਹਿਟਲਰ ਜਿਹੜਾ ਫੌਜ ਦੇ ਵਿੱਚ ਸੀ, ਇੱਕ ਅੱਧੀ ਵਾਰੀ ਫੜਿਆ ਵੀ ਗਿਆ, ਉੱਥੇ ਕੰਸਪੀਰੇਸੀ ਦਾ ਕੇਸ ਚੱਲਿਆ, ਪਰ ਫਿਰ ਹਿਟਲਰ ਨੇ 1920 ਦੇ ਵਿੱਚ ਇਸ ਵਿਚਾਰ ਦੇ ਉੱਤੇ ਹੀ ਆਪਣੀ ਸੁਸਾਇਟੀ ਨੂੰ ਲਾਮਬੱਧ ਕੀਤਾ ਕਿ ਅਸੀਂ ਜਰਮਨ ਲੋਕ, ਅਸੀਂ ਡਿਸਟਿੰਕਟ ਲੋਕ ਹੈ, ਸਾਡਾ ਇੱਕ ਆਪਣਾ ਪ੍ਰਾਈਡ ਹੈ, ਔਰ ਸਾਡੀ ਸੁਪਰ ਰੇਸ ਹੈ, ਔਰ ਸਾਡੇ ਨਾਲ ਜਿਹੜਾ ਅਸੀਂ ਅੱਜ ਦੂਸਰੇ ਦਰਜੇ ਦੇ ਬਣ ਗਏ ਹਾਂ। ਸੋ ਕੁੱਲ ਮਿਲਾ ਕੇ ਜਿਹੜੀ ਨਾਜ਼ੀ ਪਾਰਟੀ ਦੀ ਵਿਚਾਰਧਾਰਾ ਸੀ, ਹੌਲੀ 1920 'ਚ ਜ਼ਿਆਦਾ ਪੋਪੂਲਰ ਨਹੀਂ ਸੀ, 1930 ਤੱਕ ਪਹੁੰਚਦਿਆਂ ਫਿਰ ਨਾਜ਼ੀ ਪਾਰਟੀ ਨੇ ਈਵਨ, ਹਾਲਾਂ ਉਦੋਂ ਜਰਮਨ ਦਾ ਨਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਫਿਰ ਜਿਹੜਾ ਉਹਨਾਂ ਨੇ ਜਿਸ ਕਿਸਮ ਦੇ ਟੈਕਟਿਕ ਹਥਕੰਡੇ ਇਸਤੇਮਾਲ ਕੀਤੇ, ਔਰ ਫਿਰ ਉਹਨਾਂ ਨੇ ਵੋਟਾਂ ਰਾਹੀਂ ਹੀ ਜਰਮਨੀ ਦਾ ਕੰਟਰੋਲ ਨਾਜ਼ੀਆਂ ਨੇ ਲੈ ਲਿਆ। ਫਿਰ ਨਾਜ਼ੀਆਂ ਨੇ ਯਹੂਦੀਆਂ ਨਾਲ ਕੀ ਕੀਤਾ, ਕੈਥੋਲਿਕਸ ਨਾਲ ਕੀ ਕੀਤਾ, ਕਮਿਊਨਿਸਟਾਂ ਨਾਲ ਕੀ ਕੀਤਾ, ਸਿਵਲ ਲਿਬਰਟੇਰੀਅਨਸ ਨਾਲ ਕੀ ਕੀਤਾ, ਜਿਪਸੀਆਂ ਨਾਲ ਕੀ ਕੀਤਾ, ਇਹ ਸਾਰਾ ਇੱਕ ਹਿਸਟਰੀ ਦਾ ਪਾਰਟ ਹੈ। ਔਰ ਅੱਜ ਸਾਨੂੰ ਪਤਾ ਹੈ ਵੀ ਕਿਸ ਹੱਦ ਤੱਕ ਜਿਹੜਾ ਉਹਨਾਂ ਨੇ ਨਾਜ਼ੀਆਂ ਨੇ ਜ਼ੁਲਮ ਕੀਤੇ। ਸੋ ਉਧਰ ਖਿਲਾਫਤ ਤੋਂ ਬਾਅਦ RSS ਹੋਂਦ 'ਚ ਆ ਗਈ ਸੀ, ਪਰ ਸਭ ਤੋਂ ਵੱਡੀ ਪ੍ਰੇਰਨਾ ਜਿਹੜੀ RSS ਦੀ ਬਣੀ ਉਹ ਨਾਜ਼ੀ ਪਾਰਟੀ ਸੀ, ਔਰ ਨਾਜ਼ੀਆਂ ਦਾ, ਕਿਉਂਕਿ ਹੈਡਗਵੇਅਰ ਤੋਂ ਬਾਅਦ ਗੋਲਵਲਕਰ ਮੁਖੀ ਬਣਿਆ RSS ਦਾ, ਔਰ ਗੋਲਵਲਕਰ ਦੀਆਂ ਤੁਸੀਂ ਰਾਈਟਿੰਗਸ ਦੇ ਵਿੱਚ ਪੜ੍ਹ ਸਕਦੇ ਹੋ। ਉਹਨੇ ਕਿਹਾ ਕਿ ਜੋ ਸੋਲਿਊਸ਼ਨ ਮਾਈਨੋਰਿਟੀਜ਼ ਨਾਲ, ਅਕਲੀਅਤਾਂ ਨਾਲ, ਘੱਟ ਗਿਣਤੀਆਂ ਨਾਲ ਡੀਲ ਕਰਨ ਦਾ ਨਾਜ਼ੀਆਂ ਨੇ ਲੱਭਿਆ, ਭਾਰਤ ਦੇ ਵਿੱਚ ਵੀ ਇਹੀ ਸੋਲਿਊਸ਼ਨ ਹੈ। ਸੋ ਜ਼ਾਹਰ ਹੈ ਕਿ ਇਹ ਜੋ, ਔਰ ਉਹਨਾਂ ਦਾ ਤੁਸੀਂ ਅੱਜ ਵੀ RSS ਦਾ ਸਟਾਈਲ, ਖਾਕੀ ਨਿੱਕਰ ਹੁਣ ਤਾਂ ਉਹਨੂੰ ਪੈਂਟ 'ਚ ਕਨਵਰਟ ਕਰ ਦਿੱਤਾ ਹੈ, ਉਹਨਾਂ ਦਾ ਸਲੂਟ ਕਰਨ ਦਾ ਸਟਾਈਲ, ਔਰ ਉਹਨਾਂ ਦਾ ਸਾਰਾ ਹੀ ਜਿਹੜਾ, ਔਰ ਜਰਮਨ ਦੇ ਵਿੱਚ ਜਿਹੜਾ ਨਾਰਾ ਸੀ ਵਨ ਰੇਸ, ਵਨ ਪੀਪਲ, ਵਨ ਲੀਡਰ, ਵਨ ਨੇਸ਼ਨ, ਇੱਦਾਂ ਦਾ ਕਿ ਇੱਕ ਸਾਡੀ ਸੁਪਰ ਰੇਸ ਹੈ ਔਰ ਉਹਦਾ ਲੀਡਰ ਹਿਟਲਰ ਹੈ, ਔਰ ਇੱਕੋ ਹੀ ਜਿਹੜੀ ਹੈ ਜ਼ਬਾਨ ਹੈ। ਸੋ ਇਹਨਾਂ ਨੇ ਵੀ ਉਹਦੇ ਤੇ ਹੀ ਬੇਸਡ ਹਿੰਦੂ, ਹਿੰਦੀ, ਹਿੰਦੁਸਤਾਨ ਦਾ ਨਾਰਾ ਦਿੱਤਾ ਕਿ ਇੱਥੇ ਰਹਿਣ ਵਾਲੇ ਸਾਰੇ ਹਿੰਦੂ ਨੇ, ਸਿਰਫ ਹਿੰਦੀ ਜ਼ਬਾਨ ਚੱਲੇਗੀ, ਔਰ ਉਹੀ ਹਿੰਦੁਸਤਾਨ ਹੈ। ਸੋ ਕੁੱਲ ਮਿਲਾ ਕੇ ਹੈਡਗਵੇਅਰ ਤੋਂ ਬਾਅਦ ਗੋਲਵਲਕਰ ਨੇ ਇਹ ਨਾਜ਼ੀਆਂ ਦੀ ਵਿਚਾਰਧਾਰਾ ਔਰ ਫਿਰ ਮੁਸੋਲਿਨੀ ਦਾ ਵੀ ਜਿਹੜੇ ਆ ਕੰਟੈਂਟ ਲਿਆਂਦੇ। ਸੋ ਮੈਂ ਅੱਜ ਜਿਸ ਨੂੰ ਡਿਸਕਸ਼ਨ ਦੇ ਲਈ ਚੁਣਿਆ, ਜਿਸ ਸਬਜੈਕਟ ਨੂੰ, ਕਾਰਵਾਂ ਇੱਕ ਮੈਗਜ਼ੀਨ ਹੈ, ਔਰ ਉਹਦੇ 'ਚ ਕਾਫੀ ਖੋਜੀ ਕਿਸਮ ਦੇ ਬੰਦੇ, ਸ਼ਮਸੁਲ ਇਸਲਾਮ ਜਿਹੜੇ ਨੇ, ਉਹ ਅਕਸਰ ਕਾਫੀ ਜਾਣਕਾਰੀ ਭਰਪੂਰ ਲੇਖ ਲਿਖਦੇ ਨੇ, ਔਰ ਇਸ ਆਰਟੀਕਲ ਦੇ ਵਿੱਚ ਜਿਹੜਾ ਹੁਣ ਮੈਂ ਡਿਸਕਸ ਕਰਨ ਜਾ ਰਿਹਾ, ਮੈਂ ਉਹਨਾਂ ਦੇ ਸ਼ਬਦਾਂ 'ਚ ਹੀ, ਕਿਉਂਕਿ ਅੰਗਰੇਜ਼ੀ ਦੇ ਵਿੱਚ ਹੈ, ਪਰ ਮੈਂ ਉਸ ਦਾ ਨਾਲ ਪੰਜਾਬੀ ਉਲੱਥਾ ਕਰਾਂਗਾ, ਔਰ ਉਹਦੇ 'ਚ ਉਹਨਾਂ ਨੇ ਬੇਸ 'ਤੇ ਜਾਂਦੇ, ਇੱਕ ਤਾਂ ਹੈ ਕਿ ਜੇ ਅਖਬਾਰਾਂ 'ਚ ਖਬਰਾਂ ਛਪੀਆਂ ਕਿਹਨੇ ਕੀ ਕਿਹਾ, ਉਹਨਾਂ ਨੇ ਜਿਹੜਾ, ਜਿਵੇਂ ਉਹਨਾਂ ਦੇ ਆਰਗੇਨਾਈਜ਼ਰ ਨਾਂ ਦਾ ਇੱਕ ਉਹਨਾਂ ਦੀ ਪਬਲੀਕੇਸ਼ਨ ਹੈ RSS ਦੀ, ਕਦੇ ਪੰਚ ਜੰਨੇ ਕਰਕੇ ਵੀ ਹੁੰਦਾ ਸੀ, ਔਰ ਜਿਹੜੀਆਂ ਬੇਸਿਕ ਰਾਈਟਿੰਗਸ ਨੇ ਉਹਨਾਂ ਵੱਲ ਜਾ ਕੇ ਉਹਨਾਂ ਨੇ 4-5 ਜਿਹੜੇ ਪੁਆਇੰਟਸ ਨੂੰ ਡੀਟੇਲ ਡਿਸਕਸ ਕੀਤਾ ਕਿ RSS ਕਿਵੇਂ ਈਵਨ ਤਿਰੰਗੇ ਝੰਡੇ ਦੇ, ਹੁਣ ਤਾਂ ਹੁੰਦਾ ਜੀ ਤਿਰੰਗਾ ਝੰਡਾ ਲਹਿਰਾ ਦਿੱਤਾ, ਟਰਾਈ ਕਲਰ ਲਾਲ ਕਿਲੇ ਤੇ, ਉਹ ਬੁਰਜ ਖਲੀਫਾ ਤੇ ਵੀ ਲਹਿਰਾ ਦਿੱਤਾ ਦੁਬਈ 'ਚ, ਕਿਉਂਕਿ UAE ਦਾ ਸ਼ੇਖ ਜਿਹੜਾ ਉਹ ਚੀਫ ਗੈਸਟ ਸੀ 26 ਜਨਵਰੀ ਵਾਲੇ ਤੇ। ਲੇਕਿਨ ਕਿਵੇਂ RSS ਈਵਨ ਤਿਰੰਗੇ ਦੇ ਖਿਲਾਫ ਹੈ, ਕਿਉਂਕਿ ਉਹਨਾਂ ਨੂੰ ਇਹ ਵੀ ਇੱਥੇ ਸਿਰਫ ਇੱਕੋ ਹੀ
ਸਾਡੇ ਭਗਵੇ ਰੰਗ ਦਾ ਝੰਡਾ ਜਿਹੜਾ ਹਿੰਦੂਤਵਾ ਦਾ ਉਹੀ ਝੂਲਣਾ ਚਾਹੀਦਾ ਹੈ। ਇਸੇ ਤਰ੍ਹਾਂ ਜਦੋਂ ਇੰਡੀਆ ਜਾਂ ਉਸ ਨੇਸ਼ਨ ਦਾ ਨਾਂ ਇੰਡੀਆ ਹੈ, ਇਹਦੇ ਨਾਲ ਵੀ ਉਹਨਾਂ ਨੂੰ ਇਤਰਾਜ਼ ਹੈ। ਜਦੋਂ ਇਹ ਕਿਹਾ ਜਾਂਦਾ ਵੀ ਇੱਥੇ ਸਾਰੇ ਮੁਸਲਮਾਨ, ਈਸਾਈ, ਸਿੱਖ ਦੂਜੇ ਵਸਦੇ ਨੇ, RSS ਨੂੰ ਇਹਦੇ ਨਾਲ ਵੀ ਪ੍ਰੋਬਲਮ, ਕਹਿੰਦੇ ਵੀ ਹਿੰਦੂਆਂ ਦਾ ਮੁਲਕ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਓਰੀਜਨਲ ਜਿਹੜੀਆਂ ਉਹਨਾਂ ਦੀਆਂ ਰਾਈਟਿੰਗਸ ਨੇ ਉਹਨਾਂ ਤੇ ਬੇਸ ਦਿੱਤਾ ਹੈ, ਔਰ ਇਹ ਸਾਡੇ ਆਮ ਵਿਊਅਰਸ ਨੂੰ ਜਿਹੜਾ ਸਮਝਣ ਦੇ ਲਈ ਕਾਫੀ ਹੋਏਗਾ ਕਿ RSS ਦੀ ਆਈਡੀਓਲੋਜੀ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦਾ ਜਿਹੜੀ ਫਿਲਾਸਫੀ ਹੈ ਉਹ ਕਿੰਨੀ ਖਤਰਨਾਕ ਹੈ। ਔਰ ਜਿਵੇਂ ਨਾਜ਼ੀਆਂ ਨੇ ਤਬਾਹੀ ਮਚਾਈ ਫਿਰ ਯੂਰਪ ਦੇ ਵਿੱਚ, ਇਕੱਲੇ ਜਰਮਨੀ 'ਚ ਹੀ ਨਹੀਂ, RSS ਉਹੀ ਕੁਛ ਜਿੱਥੇ ਭਾਰਤ ਦੇ ਨਕਸ਼ੇ 'ਚ 1 ਬਿਲੀਅਨ 300 ਮਿਲੀਅਨ ਲੋਕ ਅੱਜ ਇਸ ਵਿਚਾਰਧਾਰਾ, ਇਸ ਆਈਡੀਓਲੋਜੀ ਦੇ ਨਾਂ ਪੱਖਾਂ ਨੂੰ ਜਿਹੜਾ ਉਸ ਦਾ ਦੁੱਖ ਕੱਟ ਰਹੇ ਨੇ। ਔਰ ਇਹੀ ਹਾਲ ਨੇਬਰਸ ਦੇ ਨਾਲ, ਕਿਉਂਕਿ ਇਹ ਵੀ RSS ਦੀ ਵਿਚਾਰਧਾਰਾ ਦਾ ਅਟੁੱਟ ਹਿੱਸਾ ਹੈ ਅਖੰਡ ਭਾਰਤ। ਜਦੋਂ ਉਹ ਅਖੰਡ ਭਾਰਤ ਕਹਿੰਦੇ ਨੇ, ਉਹਨਾਂ ਦੇ ਲਈ ਭਾਰਤ ਦਾ ਮਤਲਬ ਅੱਜ ਦਾ ਪਾਕਿਸਤਾਨ, ਅਫਗਾਨਿਸਤਾਨ, ਸ੍ਰੀਲੰਕਾ, ਨੇਪਾਲ, ਮਾਲਦੀਵਸ, ਭੂਟਾਨ, ਇੰਡੋ ਚਾਈਨਾ, ਈਵਨ ਇਹ ਸਾਰਾ ਉਹਨਾਂ ਨੂੰ ਲੱਗਦਾ ਵੀ ਇਹ ਸਾਡਾ ਅਸਲੀ ਭਾਰਤ ਹੈ। ਔਰ ਇਹ ਅਖੰਡ ਹੁੰਦਾ ਟੁੱਟਣਾ, ਟੁਕੜੇ, ਕਿ ਇਹ ਜਿਹੜਾ ਹੈ ਵਿਦਆਊਟ ਬ੍ਰੇਕ ਇਹ ਅਸੀਂ ਨੇਸ਼ਨ ਅਲਟੀਮੇਟਲੀ ਬਣਾਉਣਾ। ਸੋ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ। ਬੰਗਲਾਦੇਸ਼ ਜਿਹੜਾ ਬੇਸ਼ੱਕ ਉਹਨਾਂ ਨੇ 1971 'ਚ ਫੌਜ ਭੇਜ ਕੇ ਕੀਤਾ, ਲੇਕਿਨ ਉਹਦੇ ਨਾਲ ਵੀ ਟਕਰਾਅ ਦੀ ਲਾਈਨ ਹੈ। ਔਰ ਕੁੱਲ ਮਿਲਾ ਕੇ ਅਸੀਂ ਹੁਣ ਆਪਣੇ ਆਰਟੀਕਲ ਵੱਲ ਪਰਤਦੇ ਜੀ। ਇਹ ਕਹਿੰਦੇ ਨੇ ਦਾ ਐਡੀਟੋਰੀਅਲ ਟਾਈਟਲ ਗਲੋਰੀਅਸ ਹਿੰਦੂ ਨੇਸ਼ਨ ਇਨ ਦਾ ਮੇਡਨ ਇਸ਼ੂ ਆਫ ਆਰਗੇਨਾਈਜ਼ਰ ਦਾ ਇੰਗਲਿਸ਼ ਆਰਗਨ ਆਫ RSS dated July 3rd, 1947 strongly rejected any talk of an Indian nation where Hindus and Muslims would stay as equal partners। ਹੁਣ ਉਹਨਾਂ ਨੇ 1947 ਦਾ ਜਿਹੜਾ ਆਰਗੇਨਾਈਜ਼ਰ ਹੈ ਉਸ ਦਾ ਐਡੀਟੋਰੀਅਲ ਕੋਟ ਕੀਤਾ। ਉਹਨਾਂ ਨੇ ਕਿਹਾ ਉਹ ਨੇਸ਼ਨ ਹੋ ਹੀ ਨਹੀਂ ਸਕਦਾ ਜਿੱਥੇ ਹਿੰਦੂ ਔਰ ਮੁਸਲਮਾਨ ਟੁਗੈਦਰ ਰਹਿਣ। It branded the concept of a composite Indian nation as a British conspiracy and went on to decry Mr. Hume, one of the founders of Indian National Congress, for advancing the theory। ਹੁਣ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹਨੂੰ ਸਰ ਹਿਊ ਰੋਜ਼ ਜਾਂ ਹਿਊਮ ਰੋਜ਼ ਨੇ 1885 ਦੇ ਵਿੱਚ ਫਾਊਂਡ ਕੀਤਾ ਸੀ। ਸੋ ਇਹਨਾਂ ਨੇ, ਔਰ ਉਹਨਾਂ ਨੇ ਇਹੀ ਕਿਹਾ ਸੀ ਜਦੋਂ ਉਹਨਾਂ ਦਾ ਕਾਂਗਰਸ ਬਣਾਈ ਕਿ ਵੀ ਇਹ ਕਲਚਰ ਸਾਂਝਾ ਹੈ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ। ਔਰ ਉਹਨਾਂ ਨੇ ਕਿਹਾ, ਉੱਥੋਂ ਹੀ ਉਹਨਾਂ ਨੇ ਗੱਲ ਸ਼ੁਰੂ ਕੀਤੀ RSS ਨੇ ਕਿ ਇਹ ਬਿਲਕੁਲ ਗਲਤ ਥਿਊਰੀ ਸੀ ਕਿ ਇਹ ਹਿੰਦੂ ਮੁਸਲਮਾਨ ਔਰ ਇਹਨਾਂ ਦਾ ਮੁਲਕ ਹੈ, ਇਹ ਸਿਰਫ ਹਿੰਦੂਆਂ ਦਾ ਮੁਲਕ ਹੈ। ਔਰ ਇਹ ਗੱਲ 1947 ਦੇ ਵਿੱਚ ਉਹਨਾਂ ਦੀ ਪਬਲੀਕੇਸ਼ਨ 3 ਜੁਲਾਈ 1947 ਨੂੰ ਆਰਗੇਨਾਈਜ਼ਰ ਦੇ ਵਿੱਚ ਉਹਨਾਂ ਨੇ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਕਾਂਗਰਸ ਦੀ ਥਿਊਰੀ ਹੈ ਕਿ ਮੁਸਲਿਮਸ ਆਰ ਇਕੁਅਲ ਪਾਰਟਨਰਸ ਇਨ ਦਿਸ ਲੈਂਡ ਆਫ Hindustan and propagated the theory that Hindus and Muslims combined could only make a nation। Unfortunately, ਇਹ ਹੁਣ ਕਹਿ ਰਿਹਾ ਉਹਨਾਂ ਦਾ RSS ਦਾ ਪਬਲੀਕੇਸ਼ਨ, unfortunately neither the Hindu masses nor the leaders could see the trap and they began to honestly believe that India's salvation lay in Hindu-Muslim unity for which they strove with all their might। Things proceeded according to British plan and the Muslims began to claim equal partnership in the country। ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਜੀ ਕਾਂਗਰਸ ਦੇ ਜਿਹੜੇ ਹਿੰਦੂ ਲੀਡਰ ਸੀ ਉਹ ਅੰਗਰੇਜ਼ਾਂ ਦੇ ਜਾਲ 'ਚ ਫਸ ਗਏ ਔਰ ਉਹਨਾਂ ਨੇ ਮੁਸਲਮਾਨਾਂ ਨੂੰ ਬਰਾਬਰ ਦਾ ਹੱਕਦਾਰ ਮੰਨ ਲਿਆ, ਇਕੁਅਲ ਪਾਰਟਨਰ। ਸੋ ਇਹਨਾਂ ਦੇ ਮੁਤਾਬਕ ਜਿਹੜਾ ਸਾਰਾ ਸ਼ੁਰੂਆਤ ਹੋਈ 1885 'ਚ ਹੋਈ, ਅਦਰਵਾਈਜ਼ ਮੁਸਲਮਾਨ ਕੋਈ ਬਰਾਬਰ ਦੇ ਹੱਕਦਾਰ ਨਹੀਂ। ਔਰ ਫਿਰ ਇਸੇ ਐਡੀਟੋਰੀਅਲ 'ਚ ਉਹਨਾਂ ਨੇ 14 ਅਗਸਤ 1947 ਨੂੰ ਕੰਪੋਜ਼ਿਟ ਨੇਸ਼ਨ ਦੇ ਕਨਸੈਪਟ ਨੂੰ ਰਿਜੈਕਟ ਕਰਦਿਆਂ ਲਿਖਿਆ, ਲੈਟ ਅਸ ਨੋ ਲੋਂਗਰ ਅਲਾਓ ourselves to be influenced by false notions of nationhood। Much of the mental confusion and the present and future troubles can be removed by a ready recognition of the simple fact that in Hindustan only the Hindus form the nation and the national structure must be built on the safe and sound foundation। The nation itself must be built up of Hindus, own Hindu traditions, culture, ਆਈਡੀਆਜ਼ ਐਂਡ ਐਸਪੀਰੇਸ਼ਨ। ਉਹਨੇ ਕਿਹਾ ਜੀ ਇਹ ਗੱਲ ਮੁਕਾਓ ਜੀ, ਹਿੰਦੂ ਨੇਸ਼ਨ ਹੈ, ਇਹਦਾ ਨਾਂ ਵੀ ਹਿੰਦੁਸਤਾਨ ਐਸ ਵਿੱਚ ਪਾ ਕੇ ਹਿੰਦੁਸਤਾਨ ਹੋਏਗਾ, ਰੱਖੋ। ਔਰ ਇਹ ਹਿੰਦੂਆਂ ਦਾ ਮੁਲਕ ਹੈ, ਹਿੰਦੂ ਪਰੰਪਰਾਵਾਂ, ਉਹਨਾਂ ਦਾ
ਦੀ ਤਹਿਜ਼ੀਬ ਔਰ ਉਹਨਾਂ ਦੀਆਂ ਰਾਜਸੀ ਉਮੰਗਾਂ ਮੁਤਾਬਕ ਹੀ ਇਹ ਚੱਲੇਗਾ। ਇਹ ਉਹਨਾਂ ਨੇ ਆਪਣਾ ਪਹਿਲਾ ਦੇ ਦਿੱਤਾ ਕਿ ਭਾਈ ਉਹ ਮੰਨਦੇ ਹੀ ਨਹੀਂ ਕਿ ਹਿੰਦੂਆਂ ਤੋਂ ਬਿਨਾਂ ਇੱਥੇ ਕਿਸੇ ਹੋਰ ਨੂੰ ਬਰਾਬਰ ਦਾ ਹੱਕ ਹੈ ਜੀ। ਫਿਰ ਹੁਣ ਨੈਸ਼ਨਲ ਫਲੈਗ ਤਿਰੰਗੇ ਦੀ ਗੱਲ। The RSS English organ organizer in its editorial Nation's Flag dated July 17, 1947 ਜਿਹਦੇ 'ਚ ਕਿ ਉਹਨਾਂ ਨੇ ਕਿਹਾ ਕਿ ਜੀ ਕਨਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਨੇ ਨੈਸ਼ਨਲ ਫਲੈਗ ਜਿਹੜਾ ਉਹ ਡਿਕਲੇਅਰ ਕੀਤਾ ਤਿਰੰਗਾ। ਉਹਨਾਂ ਨੇ ਕਿਹਾ ਜੀ ਵੀ ਬਿਲਕੁਲ ਇਹ ਸਾਨੂੰ ਭਾਵੇਂ ਬਾਕੀ ਮੰਨ ਲੈਣ ਅਸੀਂ ਇਹਨੂੰ ਨਹੀਂ ਮੰਨਦੇ। We do not at all agree that the flag should be acceptable to all parties and communities in India। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਸਾਰਿਆਂ ਨੂੰ ਮਨਜ਼ੂਰ ਹੋਏ। This is sheer nonsense। ਇਹ RSS ਲਿਖ ਕਹਿ ਰਹੇ ਨੇ ਉਹਨਾਂ ਦੀ ਪਬਲੀਕੇਸ਼ਨ। ਇਹ ਬਿਲਕੁਲ ਬੇਵਕੂਫਾਨਾ ਪਹੁੰਚ ਹੈ। The flag represents the nation and there is only one nation in Hindustan, the Hindu nation। ਇੱਥੇ ਕੋਈ ਨੇਸ਼ਨ ਹੈ, ਉਹ ਹਿੰਦੂ ਨੇਸ਼ਨ ਹੈ with an unbroken history extending over 5000 years। ਕਿ ਸਾਡੀ ਲਗਾਤਾਰਤਾ ਦੀ 5000 ਸਾਲ ਦੀ ਹਿਸਟਰੀ ਇਤਿਹਾਸ ਹੈ। That is the nation and the flag must symbolize that nation and that nation alone। ਕਿ 5000 ਸਾਲ ਤੋਂ ਇਹ ਸਾਡਾ ਹਿੰਦੂ ਨੇਸ਼ਨ ਹੈ ਔਰ ਸਾਡਾ ਝੰਡਾ ਜਿਹੜਾ ਉਹੀ ਹੋਣਾ ਚਾਹੀਦਾ ਜਿਹੜਾ ਕਿ ਹਿੰਦੂ ਨੇਸ਼ਨ ਦਾ ਹੈ। We cannot possibly choose a flag with a view to satisfy the desires and wishes of all the communities। This is to complicate matters and is unwarranted and entirely unnecessary। We cannot order the choice of a flag as we order a tailor to make a shirt or coat for us। ਉਹ ਕਹਿੰਦੇ ਨੇ ਵੀ ਇਹ ਕੋਈ ਟੇਲਰ ਮਾਸਟਰ ਤੋਂ ਤੁਸੀਂ ਕਮੀਜ਼ ਸਿਲਵਾਣੀ ਹੈ ਜਾਂ ਕੋਈ ਸੂਟ ਬਣਵਾਣਾ ਹੈ, ਇਹ ਦੂਜਿਆਂ ਨੂੰ ਕੋਈ ਹੱਕ ਨਹੀਂ ਹੈ ਚੂਜ਼ ਕਰਨ ਦਾ ਵੀ ਝੰਡਾ ਕੀ ਹੋਏ। ਹੁਣ ਇਹ ਕੀ ਕਹਿੰਦੇ ਨੇ ਵੀ ਇਹਨਾਂ ਦਾ ਝੰਡਾ ਕੀ ਹੋਏ ਇਹਨਾਂ ਦੇ ਮੁਤਾਬਕ। If the Hindus in Hindustan had a common civilization, culture, customs and manners, a common language and common traditions, they had also a flag, the oldest and the noblest in the world। ਉਹਨਾਂ ਨੇ ਕਿਹਾ ਜੀ ਜੇ ਸਾਡਾ 5000 ਸਾਲ ਦੀ ਪਰੰਪਰਾ ਔਰ ਦੂਜੀ ਦੀ ਲਗਾਤਾਰਤਾ ਫਿਰ ਸਾਡਾ ਇੱਕ ਝੰਡਾ ਵੀ ਹੈ ਜਿਹੜਾ ਦੁਨੀਆ 'ਚ ਸਭ ਤੋਂ ਭਲਾ, ਸਭ ਤੋਂ ਸੋਹਣਾ ਔਰ ਸਭ ਤੋਂ ਪੁਰਾਣੇ ਔਰ oldest and the noblest, just as they and their civilizations are the oldest in the world। That is the historical perspective through which the question of our national flag should be approached and not in the slipshod manner in which it is being done at present। It is true that temporarily misfortunes following foreign invasions and all the horrors that attended them threw the national flag of Hindus into shade, but all knew that it is bound to rise again one day to its pristine glory and greatness। There is something immensely endearing to the nation's heart and soul in this unique color of the flag, which is the color peculiar to the morning when life-giving sun makes his slow but majestic appearance in the east। In the same way our forefathers handed down this glorious flag of ours as the life-giving force to the world। It's only the ignorant and the malicious who cannot find or appreciate this peculiar charm, nobility and grandeur in the flag, a charm, nobility and grandeur as glorious as that of a sun itself। This flag and this alone can be the true national flag of Hindustan। That and that alone will be the only one acceptable to the nation। There is growing evidence of this insistent demand on the part of the public and constituent assembly would be well advised to carry out their wishes। ਹੁਣ ਇਹ ਉਹਨਾਂ ਨੇ ਕਿਹਾ ਜੀ ਸਾਡਾ ਇਹ ਹੁਣ ਭਗਵੇ ਰੰਗ ਦੀ ਗੱਲ ਕਰ ਰਹੇ ਨੇ ਕਿ ਜਦੋਂ ਸੂਰਜ ਚੜ੍ਹਦਾ ਉਹਦੀ ਜਿਹੜੀਆਂ ਕਿਰਨਾਂ ਹੁੰਦੀਆਂ ਨੇ ਉਹਦੇ ਵਰਗਾ ਜਿਹੜਾ ਰੰਗ ਹੈ 5000 ਸਾਲ ਤੋਂ ਇਹ ਸਾਡਾ ਝੰਡਾ ਹੈ। ਇਹ ਅੱਜ ਕਨਸਟੀਟਿਊਐਂਟ ਅਸੈਂਬਲੀ ਭਾਵੇਂ ਨਾ ਮੰਨੇ, ਇੱਕ ਦਿਨ ਹੋਏਗਾ ਇਹਨਾਂ ਨੂੰ ਮੰਨਣਾ ਪਏਗਾ, ਤਿਰੰਗੇ ਨੂੰ ਅਸੀਂ ਐਕਸੈਪਟ ਨਹੀਂ ਕਰਦੇ। ਸੋ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੋਇਆ ਹੈ। ਔਰ ਅੱਜ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਹੈ ਔਰ RSS ਕੋਲ ਪਾਵਰ ਹੈ, ਅਸੀਂ ਸਮਝਦੇ ਹਾਂ ਵੀ ਆਲਰੇਡੀ ਇਹ ਡਿਮਾਂਡ ਕਿ ਕਨਸਟੀਟਿਊਸ਼ਨਲੀ ਵੀ ਹਿੰਦੂ ਨੇਸ਼ਨ ਐਲਾਨੋ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਬਹੁਤ ਜਲਦੀ ਜਿਹੜਾ ਈਵਨ ਇਹ ਤਿਰੰਗਾ ਹੈ ਇਹਨੂੰ ਵੀ ਇਹ ਓਮ ਦੇ ਧਵਜ ਦੇ ਨਾਲ ਫਲੈਗ ਦੇ ਨਾਲ ਇਹਨੂੰ ਰਿਪਲੇਸ ਕਰਨਗੇ। ਔਰ ਉਹਦੇ ਥੱਲੇ ਜਾ ਕੇ ਉਹਨਾਂ ਨੇ ਕਿਹਾ ਵੀ ਫਰਮਲੀ ਬਿਲੀਵ that in the end the whole nation will bow before this saffron flag। ਕਿ ਇਹ ਜਿਹੜਾ ਭਗਵਾ ਰੰਗ ਹੈ ਸਾਰੀ ਦੁਨੀਆ ਜਿਹੜੀ ਹੈ ਉਹ ਇਸ ਦੇ ਸਾਹਮਣੇ ਝੁਕੇਗੀ। ਸੋ ਇਹ ਹੁਣ ਤਾਂ ਮੋਦੀ ਲਾਲ ਕਿਲੇ ਦੇ ਖਲੋ ਕੇ
ਤਿਰੰਗੇ ਨੂੰ ਸਲੂਟ ਕਰਦਾ ਹੈ, ਜਾਂ ਪ੍ਰਣਾਬ ਮੁਖਰਜੀ ਨੇ ਉਹਦੀ ਪੈਰੇਡ ਤਿਰੰਗਾ ਲਹਿਰਾਇਆ ਹੈ ਜੀ ਦੁਨੀਆ ਭਰ 'ਚ। ਪਰ ਇਹ ਵੀ ਦੇਖੋ ਵੀ ਅਲਟੀਮੇਟਲੀ ਇਹਨਾਂ ਦਾ ਨਿਸ਼ਾਨਾ ਔਰ ਇਹ ਉਹਨਾਂ ਦੀਆਂ ਬੇਸਿਕ ਰਾਈਟਿੰਗਸ ਨੇ, ਉਹ ਉਹਨਾਂ ਨੇ ਤਿਰੰਗੇ ਨੂੰ ਕਦੇ ਐਕਸੈਪਟ ਨਹੀਂ ਕੀਤਾ। ਹੁਣ ਅਗੇਂਸਟ ਨੇਮਿੰਗ ਦਾ ਕੰਟਰੀ ਐਜ਼ ਇੰਡੀਆ, ਕਿ ਉਹਨਾਂ ਨੇ ਈਵਨ ਇੰਡੀਆ ਵੀ ਐਕਸੈਪਟ ਨਹੀਂ ਕੀਤਾ ਹੋਇਆ ਵੀ ਇਹ ਨੇਸ਼ਨ ਦਾ ਨਾਂ ਹੋਏ। ਉਹਨਾਂ ਨੇ ਕਿਹਾ ਵੈਨ ਦਾ ਕੰਸਟੀਟਿਊਂਟ ਅਸੈਂਬਲੀ ਡਿਸਾਈਡਡ ਟੂ ਨੇਮ ਦਾ ਕੰਟਰੀ ਐਜ਼ ਇੰਡੀਆ, it was RSS which vehemently demanded it to be named as Hindustan, the land of and for the Hindus। ਉਹਨਾਂ ਨੇ ਕਿਹਾ ਵੀ ਜਦੋਂ ਕੰਸਟੀਟਿਊਂਟ ਅਸੈਂਬਲੀ ਇੰਡੀਆ ਉਹਦਾ ਨਾਂ ਡਿਕਲੇਅਰ ਕਰ ਰਹੀ ਸੀ, ਜੀ ਇਹ ਇਹਨਾਂ ਨੇ ਮੰਗ ਕੀਤੀ ਸੀ ਕਿ ਵੀ ਇਹਦਾ ਨਾਂ ਹਿੰਦੁਸਤਾਨ ਰੱਖਿਆ ਜਾਏ, ਹਿੰਦੂਆਂ ਦੇ ਲਈ ਔਰ ਹਿੰਦੂਆਂ ਦਾ ਦੇਸ਼। ਔਰ ਇਹ ਐਡੀਟੋਰੀਅਲ ਜਿਹੜਾ ਉਹਨਾਂ ਨੇ ਇੰਗਲਿਸ਼ ਆਰਗੇਨਾਈਜ਼ਰ 'ਚ ਜੁਲਾਈ 31 1947 ਨੂੰ ਲਿਖਿਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਨਾਂ ਹੈ, great responsibility rests on the shoulders of men now sitting and discussing details about the constitutional structure of free Hindustan. Posterity will judge them by their action. Let them not betray the nation and her cherished ideals and aspirations. Let their guide to be innermost feelings and aspirations of the vast majority of the people of the country. Unquestionably, they want their mother country to be named and known as Hindustan. The Hindustan spontaneously brings to mind happy association of oneness of people of this land, their common culture, common history, common law, common glorious ancestors, while the word India denotes the antithesis of this। ਉਹਨਾਂ ਨੇ ਕਿਹਾ ਜੀ ਇੰਡੀਆ ਬਿਲਕੁਲ ਇਸ ਦੇ ਉਲਟ ਹੈ। ਜਦੋਂ ਤੁਸੀਂ ਹਿੰਦੁਸਤਾਨ ਕਹੋਗੇ ਔਰ ਉਹਦੇ ਨਾਲ ਤੁਹਾਡੀਆਂ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਸ, ਐਨਸੈਸਟਰ, ਪੁਰਖੇ ਔਰ ਤਹਿਜ਼ੀਬ, ਉਹ ਸਾਰੀ ਸਾਹਮਣੇ ਆ ਜਾਂਦੀ ਹੈ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਅੱਜ ਬੇਸ਼ੱਕ ਉਹ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਆਫ ਇੰਡੀਆ ਕਹਿੰਦਾ ਹੈ, ਬਟ ਉਹਦਾ ਨੈਕਸਟ ਨਾਂ ਜਿਹੜਾ ਉਹ ਹਿੰਦੁਸਤਾਨ ਹੋਏਗਾ, ਕਿਉਂਕਿ RSS ਦੇ ਆਈਡੀਓਲੌਗਸ ਨੇ ਉਹਨੂੰ ਕਦੇ ਐਕਸੈਪਟ ਨਹੀਂ ਕੀਤਾ। ਥਰਡਲੀ, ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਅੱਜ ਮੁਸਲਮਾਨਾਂ ਨਾਲ ਕੀ ਹੋ ਰਿਹਾ, ਕਿਵੇਂ ਹਮਲੇ ਕ੍ਰਿਸਚਨਸ ਨਾਲ, ਕਿਵੇਂ ਚਰਚ ਢਾਏ ਨੇ, ਗੈਂਗ ਰੇਪਸ ਹੋ ਰਹੇ ਨੇ, ਔਰ ਈਵਨ ਕਮਿਊਨਿਸਟ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਜਿਹੜੇ ਲੈਫਟਿਸਟ ਨੇ ਉਹਨਾਂ ਦਾ ਕੀ ਹਸ਼ਰ। ਪਰ ਇਹਦੇ ਲਈ ਤੁਹਾਨੂੰ ਦੇਖਣਾ ਪਏਗਾ ਵੀ ਇਹ ਜੋ ਅੱਜ ਕਰ ਰਹੇ ਨੇ ਪਾਵਰ ਲੈਣ ਤੋਂ ਬਾਅਦ, ਇਹਦੀਆਂ ਰੂਟਸ ਇਹਨਾਂ ਦੇ ਆਈਡੀਓਲੌਗਸ ਨੇ ਲੇ ਕੀਤੀਆਂ ਹੋਈਆਂ ਮੁਸਲਿਮਸ, ਕ੍ਰਿਸਚਨਸ ਐਂਡ ਕਮਿਊਨਿਸਟ ਐਜ਼ ਇੰਟਰਨਲ ਥ੍ਰੈਟਸ। ਇਹਨਾਂ ਨੇ ਪਹਿਲਾਂ ਹੀ ਡਿਕਲੇਅਰ ਕੀਤਾ ਹੋਇਆ ਕਿ ਮੁਸਲਮਾਨ, ਈਸਾਈ ਔਰ ਕਮਿਊਨਿਸਟ ਇਹ ਅੰਦਰੂਨੀ ਖਤਰਾ ਨੇ ਦੇਸ਼ ਨੂੰ। ਦਾ ਹੋਲੀ ਬੁੱਕ ਫॉर RSS ਕਾਡਰਸ ਬੰਚ ਆਫ ਥਾਟਸ, ਇਹ ਉਹਨਾਂ ਦੀ ਕਿਤਾਬ ਹੈ ਜਿਹੜੀ ਹਰ RSS ਦਾ ਵਰਕਰ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌਂਦਾ ਹੈ, ਕਿ ਵਿਚਾਰਾਂ ਦਾ ਗੁਲਦਸਤਾ ਬੰਚ ਆਫ ਥਾਟਸ ਹੈਜ਼ a long chapter titled as internal threats in which Muslims and Christians are described as threat number 1 and 2 respectively। ਮੁਸਲਮਾਨ ਨੰਬਰ 1 ਥ੍ਰੈਟ ਨੇ, ਈਸਾਈ ਨੰਬਰ 2 ਨੇ, ਕਮਿਊਨਿਸਟ are played at number 3। This chapter opens with the following statement। ਉਸ ਦੀ opening statement ਹੈ, it has been the tragic lesson of the history of many a country in the world that the hostile elements within the country pose a far greater menace to the national security than aggressors from outside। ਹੁਣ ਇਹ ਉਹੀ ਗੱਲ ਹੈ ਜਿਹੜੀ ਨਾਜ਼ੀ ਕਹਿੰਦੇ ਸੀ। ਉਹਨਾਂ ਨੇ ਕਿਹਾ ਜੀ ਜਰਮਨ ਨੂੰ ਬਾਹਰੋਂ ਖਤਰਾ ਨਹੀਂ ਹੈ, ਉਹ ਘੱਟ ਹੈ। ਸਭ ਤੋਂ ਪਹਿਲਾਂ ਇਹ ਯਹੂਦੀ ਇੱਥੇ ਬੈਠੇ ਨੇ, ਜਿਪਸੀ ਬੈਠੇ ਨੇ, ਸਿਵਲ ਲਿਬਰਟੇਰੀਅਨ, ਇਹ ਸਭ ਤੋਂ ਵੱਡਾ ਖਤਰਾ ਹੈ। ਇਹਨਾਂ ਨੂੰ ਪਹਿਲਾਂ ਸਾਫ਼ ਕਰੋ, ਫਿਰ ਅਗਲੀ ਗੱਲ ਕਰਾਂਗੇ। ਔਰ ਇਹੀ ਫਿਲਾਸਫੀ ਉਹਨਾਂ ਦੀ ਜਿਹੜੀ ਬੰਚ ਆਫ ਥਾਟਸ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜ਼ਿਆਦਾ ਖਤਰਾ ਸਾਨੂੰ ਅੰਦਰੋਂ ਹੈ। ਹੁਣ ਖਤਰਾ ਕੀ ਹੈ? ਵਾਈਲ ਟ੍ਰੀਟਿੰਗ ਮੁਸਲਿਮਸ ਐਜ਼ ਹੌਸਟਾਈਲ ਐਲੀਮੈਂਟ ਨੰਬਰ 1। ਹੁਣ ਇਸ 'ਚ ਅੱਗੇ ਉਹਨਾਂ ਨੇ ਲਿਖਿਆ, ਈਵਨ ਟੂ ਦਿਸ ਡੇ ਦੇਰ ਆਰ ਸੋ ਮੈਨੀ ਹੂ ਸੇ ਨਾਓ ਦੇਰ ਇਜ਼ ਨੋ ਮੁਸਲਿਮ ਪ੍ਰੋਬਲਮ ਐਟ ਆਲ। ਇਹ ਹੁਣ 47 ਤੋਂ ਬਾਅਦ ਕਹਿ ਰਹੇ ਨੇ ਕਿ ਜੀ ਹੁਣ ਬਹੁਤ ਸਾਰੇ ਕਹਿਣਗੇ ਜੀ ਮੁਸਲਮਾਨ ਪਾਕਿਸਤਾਨ ਬਣ ਗਿਆ, ਕੋਈ ਪ੍ਰੋਬਲਮ ਨਹੀਂ ਹੈ ਜੀ। all those righteous elements who supported Pakistan have gone away once for all। ਕਿ ਜੀ ਜਿਹੜੇ ਪਾਕਿਸਤਾਨ ਮੰਗਦੇ ਸੀ ਉਹ ਚਲੇ ਗਏ ਪਾਕਿਸਤਾਨ 'ਚ। the remaining Muslims are devoted to our country। ਕਿ ਜਿਹੜੇ ਰਹਿ ਗਏ ਨੇ ਮੁਸਲਮਾਨ ਇਹ ਤਾਂ ਭਾਰਤੀ ਨੇ, ਬੜੀ ਸ਼ਰਧਾ ਰੱਖਦੇ ਨੇ। after all they have no other place to go and they are bound to remain loyal। ਕਿ ਵੀ ਜੇ ਉਹ ਨਹੀਂ ਗਏ ਪਾਕਿਸਤਾਨ, ਉਹਨਾਂ ਨੇ ਕਿੱਥੇ ਜਾਣਾ ਹੈ? ਉਹਨਾਂ ਨੇ ਇਸ ਦੇਸ਼ ਨਾਲ ਹੀ ਵਫਾ ਕਰਨੀ ਹੈ। it would be suicidal, ਇਹ ਹੁਣ ਉਹਨਾਂ ਦਾ RSS ਆਈਡੀਓਲੌਗ ਕਹਿ ਰਹੇ ਨੇ, it would be suicidal to delude ourselves into believing that they have turned patriots overnight after the creation of Pakistan। ਕਹਿੰਦੇ ਇਹ ਬੜੀ ਧੋਖਾ ਖਾਣ ਵਾਲੀ ਗੱਲ ਹੋਏਗੀ
ਤੁਸੀਂ ਇਹ ਮੰਨੋ ਕਿ ਇਹ ਭਾਰਤ ਦੇ ਮੁਸਲਮਾਨ ਹੁਣ ਪਾਕਿਸਤਾਨ ਬਣਨ ਤੋਂ ਬਾਅਦ ਇਹ ਰਾਤੋਂ ਰਾਤ ਦੇਸ਼ ਭਗਤ ਇੰਡੀਅਨ ਹਿੰਦੁਸਤਾਨੀ ਬਣ ਗਏ ਨੇ। ਜੀ On the contrary, the Muslim menace has increased 100-fold by the creation of Pakistan, which has become a springboard for all their future aggressive designs on our country। ਉਹਨੇ ਕਿਹਾ ਜੀ ਇਸ ਦੇ ਉਲਟ ਪਾਕਿਸਤਾਨ ਹੁਣ ਇੱਕ ਸਪਰਿੰਗ ਬੋਰਡ ਹੈ ਜਿਸ ਤੋਂ ਜਿਹੜੇ ਸਾਡੇ ਦੇਸ਼ ਦੇ ਖਿਲਾਫ ਹੋਰ ਵੀ ਖਤਰਨਾਕ ਸਾਜ਼ਿਸ਼ਾਂ ਹੋਣਗੀਆਂ। ਔਰ ਅੱਗੇ ਜਾ ਕੇ ਫਿਰ ਕਹਿੰਦਾ ਵਿਦਿਨ ਦਾ ਕੰਟਰੀ ਦੇਰ ਆਰ ਸੋ ਮੈਨੀ ਮੁਸਲਿਮ ਪਾਕਟਸ that so many miniature Pakistans ਕਿ ਜੀ ਭਾਰਤ ਦੇ ਵਿੱਚ ਇੰਨੀਆਂ ਸਾਰੀਆਂ ਥਾਵਾਂ ਤੇ ਮੁਸਲਮਾਨ ਰਹਿੰਦੇ ਨੇ, ਮੁਸਲਿਮ ਪਾਕਟਸ ਨੇ ਕਿ ਇਹ ਛੋਟੇ ਪਾਕਿਸਤਾਨ ਨੇ, ਮਿਨੀਏਚਰ ਪਾਕਿਸਤਾਨ। The conclusion is that in practicality every place there are Muslims who are in constant touch with Pakistan over the transmitter। ਉਹਨਾਂ ਨੇ ਕਿਹਾ ਜੀ ਜਿੰਨੇ ਭਾਰਤ 'ਚ ਮੁਸਲਮਾਨ ਰਹਿੰਦੇ ਨੇ ਇਹਨਾਂ ਨੇ ਟਰਾਂਸਮਿਟਰ ਰੱਖੇ ਹੋਏ ਨੇ ਔਰ ਇਹ ਪਾਕਿਸਤਾਨ ਦੇ ਨਾਲ ਇਨ ਟੱਚ ਨੇ। ਸੋ ਹੁਣ ਮੁਸਲਮਾਨਾਂ ਨੂੰ ਅਟੈਕ ਕਰਨ ਤੋਂ ਬਾਅਦ ਉਹਨਾਂ ਦੇ ਆਈਡੀਓਲੌਗਸ ਨੇ ਕ੍ਰਿਸਚੀਅਨਸ। ਸੱਚ ਇਜ਼ ਦਾ ਰੋਲ ਆਫ ਕ੍ਰਿਸਚੀਅਨ ਜੈਂਟਲਮੈਨ ਰਿਜ਼ਾਈਡਿੰਗ ਇਨ ਆਵਰ ਲੈਂਡ ਟੁਡੇ out to demolish not only the religious and social fabric of our life but also to establish political domination in various pockets and if possible all over the land। ਉਹਨੇ ਕਿਹਾ ਜੀ ਆ ਜਿਹੜੇ ਕ੍ਰਿਸਚੀਅਨ ਜੈਂਟਲਮੈਨ ਨੇ ਇਹ ਵੀ ਜਿਹੜੇ ਨੇ ਸਾਡੇ ਤੇ ਡੋਮੀਨੇਟ ਕਰਨਾ ਚਾਹੁੰਦੇ ਨੇ ਔਰ ਸਾਰਾ ਇਹਨਾਂ ਦਾ ਏਜੰਡਾ ਵੀ ਅਲਟੀਮੇਟਲੀ ਆਪਣੀਆਂ ਵੈਲਿਊਜ਼ ਨੂੰ ਜਿਹੜਾ ਇੰਪਲੀਮੈਂਟ ਕਰਨਾ। ਫਿਰ ਇੱਕ ਹੈਡਿੰਗ ਜਿਹਨੂੰ ਮੈਂ ਡਿਟੇਲ 'ਚ ਨਹੀਂ ਪੜਾਂਗਾ ਉਹਦੇ 'ਚ RSS ਨੇ 25 ਸਤੰਬਰ 1947 ਨੂੰ ਇਹ ਡਿਮਾਂਡ ਕੀਤੀ ਸੀ। RSS ਡਿਮਾਂਡਡ ਟ੍ਰਾਂਸਫਰ ਆਫ ਦਿੱਲੀ ਮੁਸਲਿਮਸ ਟੂ ਪਾਕਿਸਤਾਨ ਕਿ ਜਿੰਨੇ ਮੁਸਲਮਾਨ ਦਿੱਲੀ 'ਚ ਰਹਿੰਦੇ ਨੇ ਇਹ ਹੁਣ ਰਾਜਧਾਨੀ ਬਣੀ ਹੈ ਔਰ ਇਹਨਾਂ ਸਾਰੇ ਮੁਸਲਮਾਨਾਂ ਨੂੰ ਜਿਹੜਾ ਉਹ ਪਾਕਿਸਤਾਨ ਭੇਜ ਦਿਓ ਕਿਉਂਕਿ ਐਕਸਚੇਂਜ ਆਫ ਪਾਪੂਲੇਸ਼ਨ ਹੋਈ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਰਾਈਟ ਫਰੋਮ ਦਿੱਲੀ ਟੂ ਰਾਮਪੁਰ Muslims are busy hatching a dangerous plot, piling up arms and mobilizing their men and probably bidding their time to strike from within। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਸਭ ਨੂੰ ਭੇਜੋ ਕਿਉਂਕਿ ਦਿੱਲੀ ਤੋਂ ਰਾਮਪੁਰ ਤੱਕ ਹਥਿਆਰ ਇਕੱਠੇ ਕਰ ਰਹੇ ਨੇ, ਬੰਦੇ ਇਕੱਠੇ ਹੋ ਰਹੇ ਨੇ ਔਰ ਇਹ ਸਾਡੇ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਨੇ। ਔਰ ਜਦੋਂ ਵੀ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕੀਤੀ ਹੈ ਇਸ ਕਿਸਮ ਦੀਆਂ ਰਿਊਮਰਸ ਪਹਿਲਾਂ ਫੈਲਾ ਕੇ ਔਰ ਇਸੇ ਤਰ੍ਹਾਂ RSS ਡਿਕਰਾਈਡ ਦਾ ਡੈਮੋਕ੍ਰੈਟਿਕ ਸੈਕੂਲਰ ਕਨਸਟੀਟਿਊਸ਼ਨ ਆਫ ਇੰਡੀਆ। ਹੁਣ ਤੁਸੀਂ ਕਹੀ ਜਾਓ ਜੀ ਇਹ ਕਨਸਟੀਟਿਊਸ਼ਨ ਸੈਕੂਲਰ ਹੈ ਪਰ RSS ਨੇ ਬੜਾ ਕਲੀਅਰਲੀ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਕਿਹਾ ਔਰ ਇਹ ਵੀ ਜਿਹੜੀ ਗੋਲਵਲਕਰ ਦੀ ਮੈਂ ਗੱਲ ਕੀਤੀ ਹੈ RSS ਦਾ ਜਿਹੜਾ 1940 ਤੋਂ 1973 ਤੱਕ ਆਲਮੋਸਟ 35 ਸਾਲ ਇਹਨੇ ਲੀਡ ਕੀਤਾ ਔਰ ਇਹਨੇ ਜੜ੍ਹਾਂ ਲਾਈਆਂ ਗੋਲਵਲਕਰ ਨੇ RSS ਦੀਆਂ ਇੰਡੀਆ 'ਚ। ਉਹਦਾ ਇਹ ਕਹਿਣਾ ਆਵਰ ਕਨਸਟੀਟਿਊਸ਼ਨ ਟੂ ਇਜ਼ ਜਸਟ ਏ ਕੁੰਬਰਸਮ ਐਂਡ ਹੈਟਰੋਜਨਸ piecing together of various articles from various constitutions of western countries ਕਿ ਇਹ ਸਾਡਾ ਸੰਵਿਧਾਨ ਵੀ ਜਿਹੜਾ ਆਇਨ ਵੀ ਜਿਹੜਾ ਇਹ ਗੋਰਖਤੰਦ ਹੈ ਇਹ ਅੱਡ-ਅੱਡ ਦੇਸ਼ਾਂ ਦੀਆਂ ਕੁਝ ਚੀਜ਼ਾਂ ਲੈ ਕੇ ਬਣਾਇਆ ਗਿਆ। ਇਟ ਹੈਜ਼ ਐਬਸੋਲੂਟਲੀ ਨਥਿੰਗ ਵਿਚ ਕੈਨ ਬੀ ਕਾਲਡ ਅਵਰ ਓਨ। ਇਸ ਆਇਨ ਦੇ ਵਿੱਚ ਕਨਸਟੀਟਿਊਸ਼ਨ ਐਸਾ ਕੁਝ ਨਹੀਂ ਹੈ ਜਿਹਨੂੰ ਅਸੀਂ ਆਪਣਾ ਕਹਿ ਸਕੀਏ। ਇਜ਼ ਦੇਅਰ ਅ ਸਿੰਗਲ ਵਰਡ ਆਫ ਰੈਫਰੈਂਸ ਇਨ ਇਟਸ ਗਾਈਡਿੰਗ ਪ੍ਰਿੰਸੀਪਲ ਐਜ਼ ਵਾਟ ਆਵਰ ਨੈਸ਼ਨਲ ਮਿਸ਼ਨ ਇਜ਼ ਐਂਡ ਵਾਟ ਆਵਰ ਕੀ ਨੋਟ ਇਨ ਲਾਈਫ ਇਜ਼ ਕਿ ਸਾਡੇ ਜੀਵਨ ਦਾ ਮਿਸ਼ਨ ਕੀ ਹੈ ਔਰ ਨੇਸ਼ਨ ਦਾ ਮਕਸਦ ਕੀ ਹੈ ਕਿ ਇਸ ਸੰਵਿਧਾਨ 'ਚ ਇਹਨਾਂ ਨੇ ਲਿਖਿਆ ਨੋ ਸਮ ਲੇਮ ਪ੍ਰਿੰਸੀਪਲ ਫਰੋਮ ਦ ਯੂਨਾਈਟਿਡ ਨੇਸ਼ਨ ਚਾਰਟਰ ਫਰੋਮ ਚਾਰਟਰ ਆਫ ਨਾਓ defunct League of Nations and some features from American and British constitutions have been just brought together in a mere hodgepodge। ਇਹ ਕੋਈ ਲੀਗ ਆਫ ਨੇਸ਼ਨ ਕੋਈ ਯੂਨਾਈਟਿਡ ਨੇਸ਼ਨ ਕੋਈ ਅਮਰੀਕਨ ਕਨਸਟੀਟਿਊਸ਼ਨ ਕੋਈ ਬ੍ਰਿਟਿਸ਼ hodgepodge ਕ੍ਰੀਏਟ ਕੀਤਾ ਔਰ ਇਹਦੇ 'ਚ ਕੁਝ ਵੀ ਜਿਹੜਾ ਉਹ ਸਾਡਾ ਨਹੀਂ ਹੈ। ਸੋ ਹੁਣ ਮੈਂ ਕਿਉਂਕਿ ਵਕਤ ਹੋਣ ਕਰਕੇ ਮੈਂ ਪੂਰੀਆਂ ਸਟੇਟਮੈਂਟਸ ਨਹੀਂ ਪੜ੍ਹ ਰਿਹਾ ਸੋ ਜ਼ਾਹਰ ਹੈ ਵੀ ਇਹਨਾਂ ਨੇ ਇਸ ਕਨਸਟੀਟਿਊਸ਼ਨ ਨੂੰ ਵੀ ਪਹਿਲੇ ਦਿਨ ਤੋਂ ਨਕਾਰਿਆ ਹੋਇਆ ਔਰ ਇਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਮੈਂ ਕਨਕਲੂਜਨ ਵੱਲ ਆ ਰਿਹਾ ਕਿ RSS is committed for converting democratic secular Indian into a Hindu ਰਾਸ਼ਟਰ। ਉਹਨਾਂ ਨੇ ਬੜਾ ਕਲੀਅਰ ਕੀਤਾ ਵੀ ਸਾਨੂੰ ਫਲੈਗ ਮਨਜ਼ੂਰ ਨਹੀਂ, ਕਨਸਟੀਟਿਊਸ਼ਨ ਮਨਜ਼ੂਰ ਨਹੀਂ, ਮੁਸਲਮਾਨਾਂ ਮਾਈਨੋਰਿਟੀਜ਼ ਲਈ ਬਰਾਬਰ ਹੱਕ ਮਨਜ਼ੂਰ ਨਹੀਂ ਔਰ ਇਹ ਜਿਹੜਾ ਇੱਕ ਹਿੰਦੂ ਨੇਸ਼ਨ ਹੈ ਔਰ ਸੈਕੂਲਰਿਜ਼ਮ ਦੇ ਖਿਲਾਫ ਜਿਹੜਾ ਉਹਨਾਂ ਨੇ ਬਿਲਕੁਲ ਕਲੀਅਰ ਲਾਈਨ ਰਹੀ। RSS is committed to establish a Hindu ਰਾਸ਼ਟਰ in opposition to secular India, which will be clear by the perusal of the oath which every member must take before admission into RSS and prayer prarthana which is recited in its meetings। ਹੁਣ ਜਿਹੜਾ ਵੀ RSS ਜੁਆਇਨ ਕਰਦਾ ਹੈ ਉਹ ਬੜਾ ਕਲੀਅਰਲੀ ਕੀ ਓਥ ਲੈਂਦਾ ਹੈ ਜੀ। ਉਹ ਉਹਦੀ ਓਥ ਦੇ ਸ਼ਬਦ ਨੇ
ਬਿਫੋਰ ਦਾ ਆਲ ਪਾਵਰਫੁਲ ਗੋਡ ਐਂਡ ਮਾਈ ਐਨਸੈਸਟਰਸ, ਆਪਣੇ ਐਨਸੈਸਟਰਸ ਪੂਰਬੇ ਜਿਹੜੇ ਪੁਰਖਿਆਂ ਨੂੰ ਵੀ ਯਾਦ ਕਰਕੇ ਰੱਬ ਦੇ ਸਾਹਮਣੇ ਮੈਂ ਇਹ ਸਹੁੰ ਲੈਂਦਾ, ਆਈ ਮੋਸਟ ਸੋਲਮਲੀ ਟੇਕ ਦਿਸ ਓਥ, ਮੈਂ ਬੜੀ ਇਮਾਨਦਾਰੀ ਨਾਲ ਇਹ ਸਹੁੰ ਚੁੱਕ ਰਿਹਾ that I become a member of the RSS in order to achieve all round greatness of Bharat Varsha, ਕਿ ਮੈਂ RSS ਦਾ ਮੈਂਬਰ ਬਣ ਰਿਹਾ ਇਸ ਭਾਰਤ ਵਰਸ਼ ਦੀ ਹਰ ਪਾਸਿਓਂ ਮਹਾਨਤਾ ਨੂੰ ਲਿਆਉਣ ਲਈ, by fostering the growth of my sacred Hindu religion, ਮੈਂ ਜਿਹੜੀ ਹੈ ਮੇਰਾ ਬੜਾ ਪਵਿੱਤਰ ਹਿੰਦੂ ਧਰਮ ਹੈ ਉਸ ਦੀ ਜਿਹੜਾ ਉਸ ਦੇ ਨੂੰ ਅੱਗੇ ਵਧਾਉਣ ਦੇ ਲਈ, ਹਿੰਦੂ ਸੁਸਾਇਟੀ ਹਿੰਦੂ ਸਮਾਜ ਦੇ ਵਿਕਾਸ ਲਈ, ਹਿੰਦੂ ਕਲਚਰ ਹਿੰਦੂ ਤਹਿਜ਼ੀਬ ਸੱਭਿਆਚਾਰ ਲਈ, I shall perform the work of the Sangh honestly, selflessly with my heart and soul, and I shall adhere to this goal all my life. ਭਾਰਤ ਮਾਤਾ ਕੀ ਜੈ। ਹੁਣ ਇਹ ਭਾਰਤ ਗੋਡੈਸ ਮਦਰ ਬਣਾ ਦਿੱਤੀ ਔਰ ਨਾਲ ਹੀ ਉਹਦੇ 'ਚ ਕੋਈ ਹੋਰ ਰਾਸ਼ਟਰਵਾਦ ਨਹੀਂ ਹੈ, ਉਹਦੇ ਸੈਕਰਡ ਹਿੰਦੂ ਰਿਲੀਜਨ, ਹਿੰਦੂ ਸੁਸਾਇਟੀ, ਹਿੰਦੂ ਕਲਚਰ, ਇਹ ਹੈ ਹਿੰਦੂ ਹਿੰਦੀ ਹਿੰਦੁਸਤਾਨ। ਔਰ ਜਿਹੜੀ ਉਹਨਾਂ ਦੀ ਪ੍ਰੇਅਰ ਹੈ ਉਹ ਇਹ ਹੈ, ਅਫੈਕਸ਼ਨੇਟ ਮਦਰਲੈਂਡ, ਆਈ eternally bow to you, O land of Hindus. You have reared me in comfort, sacred land, the great creator of good. May this body of mine be dedicated to you. I again and again bow before you, O God Almighty. We, the integral part of Hindu Rashtra, salute you in the reverence. Your cause have be girded up our loins. Give us your blessings for its accomplishment. So ਉਹਨਾਂ ਨੇ ਇਹ ਬੜਾ ਕਲੀਅਰ ਕੀਤਾ ਕਿ ਵੀ ਹੇ ਭਾਰਤ ਮਾਂ, ਅਸੀਂ ਲੈਂਡ ਆਫ ਏ ਹਿੰਦੂਜ਼ ਹੈ ਔਰ ਮੈਨੂੰ ਇਹਦੇ ਲਈ ਤੁਸੀਂ ਇਹਦੀ ਰੱਖਿਆ ਲਈ ਪਾਲਿਆ ਔਰ ਮੈਂ ਇਹਦੇ ਲਈ ਜਿਹੜਾ ਆਪਣਾ ਆਪ ਕੁਰਬਾਨ ਕਰਦੇ ਹਾਂ ਔਰ ਮੇਰਾ ਸਭ ਕੁਝ ਤੁਹਾਡੇ ਹਵਾਲੇ। ਸੋ ਇਸ ਤੋਂ ਜ਼ਾਹਰ ਹੈ ਔਰ ਡੈਮੋਕ੍ਰੇਸੀ ਦੇ ਅਗੇਂਸਟ ਵੀ ਇਹਨਾਂ ਦਾ ਬੜਾ ਕਲੀਅਰ ਲਾਈਨ ਰਹੀ ਹੈ। ਗੋਲਵਲਕਰ ਨੇ 1940 ਦੇ ਵਿੱਚ ਸਪੀਚ ਕਰਦਿਆਂ ਕਿਹਾ ਸੀ, RSS inspired by one flag, one leader and one ideology is lighting the flame of Hindutva in each and every corner of this great land. ਇਹ ਹੈ ਉਹ ਨਾਜ਼ੀਆਂ ਦਾ ਸਲੋਗਨ ਕਿ ਵੀ ਇੱਕ ਝੰਡਾ, ਉਹ ਵੀ ਭਗਵਾ ਧਵਜ, ਇੱਕ ਲੀਡਰ ਜ਼ਾਹਰ ਹੈ ਜਿਹੜਾ RSS ਦਾ ਮੁਖੀ ਗੋਲ, ਐਂਡ ਵਨ ਆਈਡੀਓਲੋਜੀ ਹਿੰਦੂਤਵਾ ਦੀ ਵਿਚਾਰਧਾਰਾ। ਇਸੇ ਤਰ੍ਹਾਂ ਅੱਜ ਫੈਡਰਲ ਸਟਰਕਚਰ ਦੀ ਗੱਲ ਹੁੰਦੀ ਹੈ, ਅਨੰਦਪੁਰ ਦਾ ਮਤਾ, ਸਿੱਖਾਂ ਦਾ ਸਾਰਾ ਫੈਡਰਲ, ਔਰ ਇਹਨਾਂ ਨੇ ਬਿਲਕੁਲ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਪਾਵਰ ਸਿੱਧੀ ਦਿੱਲੀ ਦੇ ਕੋਲ ਹੋਣੀ ਚਾਹੀਦੀ ਹੈ, ਕੋਈ ਸੂਬਿਆਂ ਨੂੰ ਹੱਕ ਨਹੀਂ ਹੋਣੇ ਚਾਹੀਦੇ। ਔਰ ਇਹ ਅਗੇਨ ਗੋਲਵਲਕਰ ਦੀ ਰਾਈਟਿੰਗ ਹੈ, ਨੈਸ਼ਨਲ ਇੰਟੈਗ੍ਰੇਸ਼ਨ ਕੌਂਸਲ 1961 'ਚ ਐਡਰੈਸ ਕਰਦਿਆਂ ਉਹਨੇ ਕਿਹਾ, ਟੂਡੇਜ਼ ਫੈਡਰਲ ਫਾਰਮ ਆਫ ਗਵਰਨਮੈਂਟ not only gives birth but also nourishes the feelings of separatism, ਕਿ ਜਿਹੜੀ ਫੈਡਰਲ ਗਵਰਨਮੈਂਟ ਫੈਡਰਲ ਸਿਸਟਮ ਹੈ ਇਹ ਅਲਗਾਵਵਾਦ ਨੂੰ ਪੈਦਾ ਕਰਦਾ ਹੈ। in a way refuses to recognize the fact of one nation and destroys it. ਜਿਹੜਾ ਫੈਡਰਲਿਜ਼ਮ ਹੈ ਇਹ ਇੱਕ ਨੇਸ਼ਨ ਦੇ ਕਨਸੈਪਟ ਨੂੰ ਖਤਮ ਕਰਦਾ ਹੈ ਔਰ ਇਹ ਉਸ ਦੇ ਲਈ ਘਾਤਕ ਹੈ। ਇਟ ਮਸਟ ਬੀ ਕੰਪਲੀਟਲੀ ਅਪਰੂਟਡ। ਇਹ ਫੈਡਰਲ ਸਿਸਟਮ ਬਿਲਕੁਲ ਟੋਟਲ ਖਤਮ ਹੋਣਾ ਚਾਹੀਦਾ। ਕਨਸਟੀਟਿਊਸ਼ਨ ਪਿਉਰੀਫਾਈਡ, ਉਹ ਇਹ ਜਿਹੜਾ ਪਲੀਤ ਤੁਹਾਡਾ ਆਈਨ ਹੈ ਕਨਸਟੀਟਿਊਸ਼ਨ ਹੈ ਇਹਨੂੰ ਪਿਉਰੀਫਾਈ ਕਰੋ। ਐਂਡ ਯੂਨਿਟਰੀ ਫਾਰਮ ਆਫ ਗਵਰਨਮੈਂਟ ਬੀ ਐਸਟੈਬਲਿਸ਼ਡ, ਤੇ ਸਾਰੀ ਪਾਵਰ ਜਿਹੜੀ ਹੈ ਉਹ ਸੈਂਟਰ ਦੇ ਕੋਲ ਹੋਏ। ਔਰ ਇਸ ਸਾਰੇ ਦੇ ਨਾਲ ਜਿਹੜਾ ਉਹ ਕਿਵੇਂ ਕੰਸਪੀਰੇਸਿਸ ਕਰਦੇ ਨੇ, ਉਸ ਕੰਸਪੀਰੇਸਿਸ ਦੇ ਨਾਲ ਉਹ ਅਫਵਾਹਾਂ ਫੈਲਾਉਂਦੇ ਨੇ ਔਰ ਫਿਰ ਰਾਈਟਿੰਗ ਕਰਦੇ ਨੇ। ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਇਹ ਗੱਲ ਕਹੀ ਹੈ ਕਿ ਜਿਵੇਂ ਜਾਗਰਣ ਮੰਚ ਦਾ ਹਵਾਲਾ ਦਿੱਤਾ ਹੈ ਕਿ ਵੀ ਉਹਨਾਂ ਨੇ ਇੰਨੇ ਫੋਰਮ ਖੜੇ ਕੀਤੇ ਨੇ, ਹਿੰਦੂ ਮੰਚ, ਹਿੰਦੂ ਮੁਨਾਨੀ, ਤਮਿਲਨਾਡੂ 'ਚ ਹਿੰਦੂ ਕੁਝ, ਔਰ ਉਹ ਵਾਇਲੈਂਸ ਕਰਦੇ ਨੇ ਔਰ RSS ਫੌਰਨ ਕਹਿ ਦਿੰਦਾ ਹੈ ਕਿ ਜਿਹਦੇ ਨਾਲ ਸਾਡਾ ਕੋਈ ਤਾਲੁਕ ਨਹੀਂ। ਪਰ ਇਹ ਜਿੰਨੇ ਉਹਨਾਂ ਨੇ ਕਿਹਾ ਵੀ 50 ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਨੇ ਉਹ ਫਰੰਟ ਨੇ, ਉਹਨਾਂ ਨੂੰ ਇਹ ਫੋਰਮ ਕਹਿੰਦੇ, ਉਹਨਾਂ ਦੀ ਮੈਂਬਰਸ਼ਿਪ ਨਹੀਂ ਬਣਾਉਂਦੇ। ਮੇਨ ਉਹਨਾਂ ਦਾ ਜਿਹੜਾ ਗੁਰੂ ਕੰਠਾਲ ਹੈ ਉਹ RSS ਹੈ। ਸੋ ਮੈਂ ਸਮਝਦਾ ਵੀ ਇਹ ਜਿਹੜਾ ਕਾਰਵਾਂ ਦਾ ਆਰਟੀਕਲ ਹੈ ਇਹ ਘੱਟੋ ਘੱਟ ਇੱਕ ਐਵਰੇਜ ਬੰਦਾ ਜਿਹਨੂੰ ਲੱਗਦਾ ਨਹੀਂ ਇਹ ਦੇਖੋ ਜੀ BJP ਦਾ ਫਲਾਣਾ ਵਾਜਪਾਈ ਚੰਗਾ ਸੀ, ਇਹ ਮਾੜਾ ਹੈ, ਉਹ ਚੰਗਾ ਆ ਗਿਆ, ਉਹ ਚੰਗਾ ਆ ਸਕਦਾ ਹੈ, ਇਸ ਆਈਡੀਓਲੋਜੀ ਨੂੰ ਵਧਾਉਣ ਲਈ ਉਹ ਅਡਵਾਨੀ ਹੋਏ, ਵਾਜਪਾਈ ਹੋਏ, ਮੋਦੀ ਹੋਏ, ਅਰੁਣ ਜੇਤਲੀ ਹੋਏ, ਕੱਲ੍ਹ ਨੂੰ ਹੋਰ ਹੋਏ। ਕਿਉਂਕਿ ਜਿਵੇਂ ਨਾਜ਼ੀਆਂ ਦਾ ਪੂਰਾ ਕੰਟਰੋਲ ਸੀ, ਅੱਜ ਵੀ ਜਿਹੜੀ ਗਵਰਨਮੈਂਟ ਹੈ ਉਹ ਕੋਈ ਮੋਦੀ ਨਹੀਂ ਚਲਾਉਂਦਾ ਹੈ,
ਨਾਗਪੁਰ ਜਿਹੜਾ ਆਰਐਸਐਸ ਦਾ ਹੈੱਡਕੁਆਰਟਰ ਹੈ ਉਹਨਾਂ ਦੇ ਕੋਲ ਫੁੱਲ ਕੰਟਰੋਲ ਹੈ ਔਰ ਇਹ ਪੂਰਾ ਵਨ ਨੇਸ਼ਨ ਵਨ ਪੀਪਲ ਵਨ ਰੇਸ ਵਨ ਫਲੈਗ ਇਹ ਸਾਰੇ ਦੇ ਵੱਲ ਜਾ ਰਹੇ ਨੇ। ਯੂਨਿਟਰੀ ਸਿਸਟਮ ਉਹਨਾਂ ਦਾ ਭਗਵਾ ਧਵਜ ਹਿੰਦੂਤਵਾਦੀ ਗੱਲ ਸਾਰੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਥਰਡ ਕਲਾਸ ਸਿਟੀਜ਼ਨ ਔਰ ਇਹ ਇਹਨਾਂ ਦਾ ਜਿਹੜਾ ਡ੍ਰੀਮ ਹੈ ਅਖੰਡ ਭਾਰਤ ਔਰ ਉਹਦੇ 'ਚ ਕਿਸੇ ਹੋਰ ਦੀ ਥਾਂ ਨਹੀਂ। ਸੋ ਇਹ ਇਹਨਾਂ ਦੇ ਨਾਲ ਸਾਡਾ ਅੱਜ ਵਾਹ ਹੈ ਜਿਹੜੇ ਇਸ ਕਦਰ ਜਿਹੜੇ ਨੇ ਉਹ ਟੋਟਲੀ ਹਿੰਦੂ ਏਜੰਡੇ ਤੇ ਕੰਮ ਕਰ ਰਹੇ। ਜੀ ਡਾਕਟਰ ਸਾਹਿਬ ਇਸ ਆਰਟੀਕਲ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।